ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਵੀ ਅਮਰੀਕਾ ਦੇ ਹਵਾਲੇ ਦੇ ਨਾਲ ਹੀ ਹੈ। ਖਬਰ ਚੀਨ ਦੇ ਨਾਲ ਵੀ ਤਾਲੁਕਾਤ ਰੱਖਦੀ ਹੈ। ਹੁਣ ਦੋਸ਼ ਇਹ ਲੱਗ ਰਹੇ ਨੇ ਕਿ ਅਮਰੀਕਾ ਦੇ ਉੱਤੇ ਨਜ਼ਰ ਰੱਖਣ ਦੇ ਲਈ ਚੀਨ ਜਿਹੜਾ ਉਹ ਲੈਟਿਨ ਅਮਰੀਕੀ ਦੇਸ਼ ਕਿਊਬਾ ਦੇ ਵਿੱਚ ਇੱਕ ਖੁਫੀਆ ਬੇਸ ਬਣਾਉਣ ਜਾ ਰਿਹਾ ਹੈ। ਇਹ ਦਾਅਵਾ ਅਮਰੀਕੀ ਨਿਊਜ਼ਪੇਪਰ ਵਾਲ ਸਟਰੀਟ ਜਰਨਲ ਨੇ ਇੱਕ ਰਿਪੋਰਟ ਦੇ ਵਿੱਚ ਕੀਤਾ ਹੈ। ਇਹਦੇ ਵਿੱਚ ਦੱਸਿਆ ਇਹ ਗਿਆ ਹੈ ਕਿ ਖੁਫੀਆ ਸਟੇਸ਼ਨ ਬਣਾਉਣ ਦੇ ਬਦਲੇ ਚੀਨ ਨੇ ਕਿਊਬਾ ਨੂੰ ਕਈ ਬਿਲੀਅਨ ਡਾਲਰ ਜਿਹੜੇ ਆ ਉਹ ਆਫਰ ਕੀਤੇ ਆ। ਇਹ ਸਟੇਸ਼ਨ ਅਮਰੀਕਾ ਦੇ ਫਲੋਰੀਡਾ ਜਿਹੜਾ ਸੂਬਾ ਹੈ ਉਹਦੇ ਤੋਂ 160 ਕਿਲੋਮੀਟਰ ਦੀ ਦੂਰੀ ਤੇ ਹੋਊਗਾ। ਹਾਲਾਂਕਿ ਕਿਊਬਾ ਨੇ ਇਸ ਰਿਪੋਰਟ ਨੂੰ ਖਾਰਜ ਤਾਂ ਕੀਤਾ ਹੈ। ਕਿਊਬਾ ਦੇ ਵਿਦੇਸ਼ ਮੰਤਰੀ ਨੂੰ ਇੱਥੋਂ ਤੱਕ ਇਹਦੇ ਤੇ ਟਿੱਪਣੀ ਕਰਨੀ ਪਈ ਹੈ। ਉਹਨਾਂ ਨੇ ਕਿਹਾ ਹੈ ਕਿ ਅਮਰੀਕਾ ਦੇ ਉਹਨਾਂ ਦੇ ਉੱਤੇ ਆਰਥਿਕ ਪਾਬੰਦੀਆਂ ਲਾਉਣ ਦੇ ਲਈ ਇਹ ਇੱਕ ਨਵੀਂ ਜਿਹੜੀ ਆ ਉਹ ਚਾਲ ਹੈ। ਪਰ ਜਿਹੜਾ ਵਾਲ ਸਟਰੀਟ ਜਰਨਲ ਆ ਉਹਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਹੈ ਕਿ ਜੇਕਰ ਕਿਊਬਾ ਦੇ ਵਿੱਚ ਚੀਨ ਦਾ ਖੁਫੀਆ ਬੇਸ ਬਣਦਾ ਤਾਂ ਇਹਦੇ ਨਾਲ ਅਮਰੀਕਾ ਦੇ ਜਿੰਨੇ ਵੀ ਸਾਊਥ ਈਸਟਰਨ ਇਲਾਕੇ ਆ ਉਹਨਾਂ ਦੀ ਜਾਣਕਾਰੀ ਬੜੇ ਆਸਾਨ ਤਰੀਕੇ ਨਾਲ ਹਾਸਲ ਕੀਤੀ ਜਾ ਸਕਦੀ ਹੈ। ਤੇ ਇੱਥੇ ਅਮਰੀਕਾ ਦੇ ਕਈ ਮਿਲਟਰੀ ਬੇਸ ਵੀ ਜਿਹੜੇ ਆ ਉਹ ਬਣੇ ਹੋਏ ਆ ਤੇ ਇਹ ਖੁਫੀਆ ਸਟੇਸ਼ਨ ਅਮਰੀਕਾ ਦੇ ਜਹਾਜ਼ਾਂ ਦੇ ਟ੍ਰੈਫਿਕ ਨੂੰ ਵੀ ਟਰੈਕ ਕਰੂਗਾ। ਤੇ ਅਮਰੀਕਾ ਦੇ ਸੈਂਟਰਲ ਕਮਾਂਡ ਦਾ ਜਿਹੜਾ ਹੈੱਡਕੁਆਟਰ ਆ ਉਹ ਵੀ ਫਲੋਰੀਡਾ ਦੇ ਟੰਪਾ ਦੇ ਵਿੱਚ ਦੱਸਿਆ ਗਿਆ। ਉੱਥੇ ਹੀ ਅਮਰੀਕਾ ਦੀ ਮਿਲਟਰੀ ਦਾ ਸਭ ਤੋਂ ਵੱਡਾ ਬੇਸ ਜਿਹੜਾ ਨਾਰਥ ਕੈਰੋਲਾਈਨਾ ਦੇ ਵਿੱਚ ਹੈ, ਜੋ ਕਿਊਬਾ ਤੋਂ ਸਿਰਫ 986 ਮੀਲ ਦੀ ਦੂਰੀ ਤੇ ਪੈਂਦਾ। ਉਧਰ ਦੂਜੇ ਪਾਸੇ ਹੁਣ ਵਾਈਟ ਹਾਊਸ ਨੂੰ ਵੀ ਇਹਦੇ ਉੱਤੇ ਆਪਣੀ ਟਿੱਪਣੀ ਕਰਨੀ ਪਈ ਹੈ। ਜੌਨ ਕਿਰਬੀ ਜਿਹੜੇ ਕਿ ਵਾਈਟ ਹਾਊਸ ਦੇ ਸਪੋਕਸਮੈਨ ਨੇ, ਉਹਨਾਂ ਨੇ ਇਸ ਗੱਲ ਨੂੰ ਕਿਹਾ ਕਿ ਅਸੀਂ ਇਹਦੇ ਉੱਤੇ ਨਜ਼ਰ ਰੱਖੀ ਹੋਈ ਹੈ। ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਚੀਨ ਤੇ ਕਿਊਬਾ ਦੀਆਂ ਕਰੀਬੀਆਂ ਤੋਂ ਅਸੀਂ ਕੋਈ ਅਗਿਆਤ ਨਹੀਂ ਆ, ਅਸੀਂ ਕੋਈ ਅਣਜਾਣ ਨਹੀਂ ਆ। ਪਰ ਸਾਨੂੰ ਇਹ ਵੀ ਡਰ ਰਹਿੰਦਾ ਕਿ ਚੀਨ ਕਦੇ ਵੀ ਕਿਊਬਾ ਦੇ ਨਾਲ ਮਿਲ ਕੇ ਐਸੀ ਕੋਈ ਗੱਲ ਕਰ ਸਕਦਾ। ਪਰ ਉਹ ਕਹਿੰਦੇ ਕਿ ਸਾਡਾ ਜਿਹੜਾ ਵੀ ਪ੍ਰਸ਼ਾਸਨ ਆ, ਜਿੰਨੀਆਂ ਵੀ ਸਾਡੀ ਏਜੰਸੀਜ਼ ਆ, ਉਹ ਸਾਰੀਆਂ ਐਕਟੀਵਿਟੀਜ਼ ਜਿੰਨੀਆਂ ਕਿਊਬਾ ਦੇ ਵਿੱਚ ਹੁੰਦੀਆਂ, ਜਿੰਨੀਆਂ ਸਾਊਥ ਈਸਟਰਨ ਦੇ ਇਲਾਕਿਆਂ ਦੇ ਵਿੱਚ ਹੁੰਦੀਆਂ, ਉਹਨਾਂ ਨੂੰ ਮੋਨੀਟਰ ਕਰ ਰਹੇ ਹਾਂ ਅਸੀਂ ਤੇ ਅਸੀਂ ਆਪਦੀ ਦੇਸ਼ ਦੀ ਸੁਰੱਖਿਆ ਕਰਾਂਗੇ। ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਦਾ ਹਵਾਲਾ ਦਿੱਤਾ ਗਿਆ ਹੈ ਤੇ ਉਹਦੇ ਹਵਾਲੇ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਤਾਈਵਾਨ ਤੇ ਜਸੂਸੀ ਗੁਬਾਰੇ ਕਰਕੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਿ ਕੈਨੇਡਾ ਤੇ ਅਮਰੀਕਾ ਦੇ ਆਸਮਾਨ ਦੇ ਵਿੱਚ ਇਹ ਜਸੂਸੀ ਗੁਬਾਰੇ ਦੇਖੇ ਗਏ ਸੀ। ਇਹਦੇ ਕਰਕੇ ਚੀਨ ਤੇ ਅਮਰੀਕਾ ਦੇ ਵਿਚਾਲੇ ਜਿਹੜਾ ਵਿਵਾਦ ਆ ਉਹ ਲਗਾਤਾਰ ਵੱਧਦਾ ਜਾ ਰਿਹਾ। ਅਜਿਹੇ ਦੇ ਵਿੱਚ ਕਿਊਬਾ ਦੇ ਵਿੱਚ ਜੇਕਰ ਖੁਫੀਆ ਸਟੇਸ਼ਨ ਬਣਦਾ ਤਾਂ ਦੋਨਾਂ ਦੇਸ਼ਾਂ ਦੇ ਰਿਸ਼ਤੇ ਹੋਰ ਖਰਾਬ ਹੋ ਜਾਣਗੇ। ਹਾਲਾਤ ਰੂਸ ਅਮਰੀਕਾ ਦੇ ਵਿਚਾਲੇ ਹੋ ਸਕਦਾ ਕੋਲਡ ਵਾਰ ਵਰਗੇ ਵੀ ਹੋ ਜਾਣ। ਨਿਊਯਾਰਕ ਟਾਈਮ ਤੇ ਵਾਲ ਸਟਰੀਟ ਜਰਨਲ ਨੇ ਇਹਨਾਂ ਰਿਪੋਰਟਾਂ ਦੇ ਵਿੱਚ ਕਾਫੀ ਪੱਖਾਂ ਤੋਂ ਇਸ ਰਿਪੋਰਟ ਨੂੰ, ਇਸ ਦਾਅਵੇ ਨੂੰ ਪੇਸ਼ ਕੀਤਾ ਜੀ। ਜੀ ਬਿਲਕੁਲ। ਕਹਿੰਦੇ ਵੀ ਪੈਂਟਾਗਨ ਫਰੀਕ ਆਊਟ ਕਰ ਰਿਹਾ ਹੈ ਪੋਟੈਂਸ਼ੀਅਲ ਵਾਰ ਵਿਦ ਚਾਈਨਾ। ਸੋ ਕੋਈ ਵੀ ਜਿਹੜਾ ਆ ਚਾਂਸ ਬਣ ਸਕਦੇ ਆ ਚਾਈਨਾ ਦੀ ਨਾਲ ਅਮਰੀਕਾ ਦੀ ਲੜਾਈ ਦੇ। ਚਾਈਨੀਜ਼ ਜੋ ਪਲੇਨਸ ਆ ਤੇ ਰਾਕੇਟਸ ਨੇ, ਕਹਿੰਦੇ ਵੀ ਤਾਈਵਾਨ ਦਾ ਇੱਕ ਨੇਵੀ ਤੇ 에ਅਰ ਫੋਰਸ ਦਾ ਇੱਕ ਹਿੱਸਾ ਉਹ ਪਿਛਲੇ ਦਿਨਾਂ ਦੇ ਵਿੱਚ ਤਬਾਹ ਵੀ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਵੀ ਅਸੀਂ ਬੜੀ ਸੀਰੀਅਸਲੀ ਇਸ ਨੂੰ ਲੈ ਰਹੇ ਹੈਗੇ ਆ। ਚਾਈਨੀਜ਼ ਨੇ ਕਹਿੰਦੇ ਵੀ ਜਸਟ ਰਿੰਗ ਨੂੰ ਇੱਕ ਤਰ੍ਹਾਂ ਦੇ ਨਾਲ ਖੜਕਾ ਦਿੱਤਾ ਹੈਗਾ, ਵੀ ਘੰਟੀ ਵਜਾ ਦਿੱਤੀ ਆ। ਫਾਰਮਰ ਜੁਆਇੰਟ ਚੀਫ ਵਾਈਸ ਚੇਅਰ ਜਨਰਲ ਜੌਨ ਹੇਟਨ, ਉਹਨਾਂ ਨੇ ਇਹ ਕਿਹਾ ਹੈਗਾ। ਸੋ ਕਾਫੀ ਜਿਹੜੇ ਹਾਲਤ ਤਾਈਵਾਨ ਨੂੰ ਲੈ ਕੇ, ਚਾਈਨਾ ਨੂੰ ਲੈ ਕੇ ਸੀਰੀਅਸ ਬਣੇ ਹੋਏ ਆ। ਤੇ ਅੱਜ ਦੀਆਂ ਵਾਸ਼ਿੰਗਟਨ ਪੋਸਟ, ਹੋਰ ਵੀ ਜਿਹੜੀਆਂ ਅਖਬਾਰਾਂ ਆ ਉਹਨਾਂ ਦੇ ਵਿੱਚ ਵੀ ਇਹ ਕਾਫੀ ਮੇਨ ਜਿਹੜੀ ਮੁੱਦਾ ਬਣਿਆ ਹੋਇਆ ਆ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਚਾਈਨੀ ਦਾ ਇੱਕ ਸਪਾਈ ਸਟੇਸ਼ਨ ਉਹ ਕਿਊਬਾ 'ਚ ਸੈਟਅਪ ਕਰ ਰਹੇ ਹੈਗੇ ਆ, ਉਧਰੋਂ ਤਾਈਵਾਨ ਨੂੰ ਲੈ ਕੇ। ਸੋ ਇਹ ਜੰਗ ਲੱਗਣ ਵਾਲੇ ਜਿਹੜੇ ਹਾਲਾਤ ਆ ਉਹ ਬਣਦੇ ਜਾ ਰਹੇ ਹੈਗੇ।